मेरे सजनों, बेलियो ते बजुर्गो, मैं हाँ लोक दास्तान लखारी शायर नज़ीर सुल्तानी ते तुसी वेख रहे हो GS स्टूडियो। मेरे सजनों, साडी अज दी दास्तान दा नाम है शहजादी नाल 10 सवाल। पुराने ज़माने दी गल है, एक बादशाह किसी मुल्क ते हुकूमत करदा सी। उहदी सल्तनत बहुत वड्डी ते मजबूत सी। बादशाह बहुत बहादुर ते इंसाफ पसंद सी। वो अपनी अकल ते हद तों वध के नाज करदा सी। ਉਹਦਾ ਕਹਿਣਾ ਸੀ ਭਈ ਦੁਨੀਆ ਵਿੱਚ ਉਹਦੇ ਤੋਂ ਵੱਧ ਕੋਈ ਅਕਲਮੰਦ ਨਹੀਂ ਤੇ ਨਾ ਹੀ ਕੋਈ ਅਕਲ ਵਿੱਚ ਉਹਦਾ ਮੁਕਾਬਲਾ ਕਰ ਸਕਦਾ ਹੈ। ਉਸੇ ਸਲਤਨਤ ਵਿੱਚ ਇੱਕ ਸ਼ਹਿਰ ਸੀ ਜਿੱਥੇ ਇੱਕ ਨਹਾਇਤ ਅਕਲਮੰਦ ਸ਼ਹਿਜ਼ਾਦੀ ਰਹਿੰਦੀ ਸੀ। ਲੋਕ ਦੂਰ ਦੂਰ ਤੋਂ ਉਹਦੇ ਕੋਲੋਂ ਮਸ਼ਵਰੇ ਲੈਣ ਆਉਂਦੇ ਸਨ। ਹਰ ਮਸਲੇ ਦਾ ਐਸਾ ਹੱਲ ਦੱਸਦੀ ਸੀ ਭਈ ਸੁਣਨ ਵਾਲਾ ਹੈਰਾਨ ਹੋ ਜਾਂਦਾ ਸੀ। ਸ਼ਹਿਜ਼ਾਦੀ ਦੀ ਸ਼ੋਹਰਤ ਜਦੋਂ ਬਾਦਸ਼ਾਹ ਦੇ ਕੰਨਾਂ ਤੀਕ ਅਪੜੀ ਤੇ ਬਾਦਸ਼ਾਹ ਦਾ ਗਰੂਰ ਜਾਗ ਉੱਠਿਆ। ਉਹਨੇ ਐਲਾਨ ਕੀਤਾ ਭਈ ਜੇ ਸ਼ਹਿਜ਼ਾਦੀ ਏਡੀ ਅਕਲਮੰਦ ਏ ਤੇ ਉਹ ਮੇਰੇ 10 ਸਵਾਲਾਂ ਦਾ ਜਵਾਬ ਦੇਵੇ। ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਦਿਨ ਬੜੀ ਧੂਮ-ਧਾਮ ਸੀ। ਦਰਬਾਰੀ ਤੇ ਵਜ਼ੀਰ ਵੀ ਉੱਥੇ ਮੌਜੂਦ ਸਨ। ਸ਼ਹਿਜ਼ਾਦੀ ਨੂੰ ਵੀ ਦਾਵਤ ਦਿੱਤੀ ਗਈ। ਉਹ ਬੜੇ ਵਕਾਰ ਨਾਲ ਦਰਬਾਰ ਵਿੱਚ ਆਈ। ਚਿਹਰੇ ਤੇ ਸਕੂਨ ਤੇ ਅੱਖਾਂ ਵਿੱਚ ਚਮਕ ਸੀ। ਬਾਦਸ਼ਾਹ ਨੇ ਕਿਹਾ, ਐ ਸ਼ਹਿਜ਼ਾਦੀ, ਜੇ ਤੂੰ ਵਾਕਈ ਅਕਲਮੰਦ ਏ ਤੇ ਮੇਰੇ 10 ਸਵਾਲਾਂ ਦਾ ਜਵਾਬ ਦੇ ਕੇ ਵਿਖਾ, नहीं ते अज तेरी शोहरत दा जादू खत्म हो जाएगा। शहजादी हस के बोली, बादशाह, सवाल करना सौखा पर जवाब देना औखा है। फिर भी मैं तेरे सवालों के जवाब देने लई तैयार हाँ। उस तो बाद की हुंदा है ये असीं तुहानूं इस दास्तान विच दसांगे। इस दास्तान की फरमाइश करते ने चढ़दे पंजाब तो मोहता सिंह सराय पंजाबी सथ लांबड़ा, भैन बलजिंदर कौर, बिट्टू लहरी, अब्दुल्ला नगर चढ़दे पंजाब तो राजकुमार ते अशवानी चौधरी, फाजिलका तो निशान सिंह ते काला सिंह, कुलविंदर सिंह रंधावा यार मोहाली इंडिया तो, बंबई तो सरवर भट्टी, न्यूजीलैंड पापा ओकार सिटी तो हरमिंदर सिंह, स्पेन तो शबीर हुसैन आज़ाद, इटली तो चौधरी आमर विरक बुतालिया, सऊदी अरब तो अल्लाह रखा, दुबई तो नूर हुसैन शाहीन, नारकवाल 530 तो डॉक्टर मोहम्मद शरीफ, मनीर गुज्जर, अजाज कंबो, हमजा कंबो, साईवाल तो सुबहान चौहान, चक नंबर 153 तो साबर अली, शहर सरगोदे तो वजीर अली सिटी वाला, शेखुपुरा तो मियाँ अब्दुल सत्तार, तारक महमूद खान, राणा मोहम्मद हारून खान। ते मेरे सजनों, ये दास्तान तुहानूं गा के सुना रहे ने लोक दास्ताना दे बादशाह सादक भट्टी बागमोड़ वाले। रिकॉर्ड करते ने लाला जी ते लिखते ने लोक दास्तान लखारी शायर नज़ीर सुल्तानी। कहन लगी शहजादी उथे कर सवाल तुशाह, जिड्डा भी ये मुश्किल होवे मैं बड्डांगी फाह। बादशाह उथे आखन लगा कीमती शायद तू दसी, जवाब देन तो पहला कुड़िए इथों ना तू नसी। वक़्त दी कीमत सब तो वादे जेड़ा नहीं खलोंदा, जेड़ा वक़्त दे नाल नहीं चलदा सारी उम्र रोंदा। वक़्त ते चलन वाला बंदा कामयाब जी हुंदा। सोना चांदी किसे किसे कोल वक़्त ते सब कोल हुंदा। बादशाह ने सिर हिलाया, ठीक जवाब है तेरा, कन ला के सुन तू कुड़िए सवाल दूजा है मेरा। केड़ी शै विच ताकत हुंदी सारे जग तो वाधू, वेख लैना मैं तेरी अकल दा किन्ना कुड़िए जादू। इल्म दी ताकत होर ना कोई जे किसे कोल होवे, ये जहालत खत्म करदा अनपढ़ बंदा रोवे। इल्म
ਇਲਮ ਦੇ ਨਾਲ ਹੀ ਕੌਮਾਂ ਬਣੀਆਂ, ਇਲਮ ਜਿਹਾ ਨਾ ਕੋਈ। ਗੈਰ ਇਲਮ ਤੋਂ ਕੌਮਾਂ ਦੇ ਨਾਲ ਕੀ ਦੱਸਾਂ ਕੀ ਹੋਈ। ਅਨਪੜ੍ਹ ਲੋਕਾਂ ਕਦਰ ਨਾ ਪਾਈ ਜੋ ਪੈਗੰਬਰ ਆਏ। ਕੋਈ ਤਾਂ ਪੂਜੇ ਪੱਥਰਾਂ ਤਾਈਂ, ਕਿਸੇ ਨੇ ਪੂਜੀ ਗਾਏ। ਇਸੇ ਕਰਕੇ ਉਹਨਾਂ ਉੱਤੇ ਰੱਬ ਜ਼ਾਬ ਲਿਆਏ। ਬੇਇਲਮੀ ਦੀ ਜ਼ਿੰਦਗੀ ਕੋਲੋਂ ਸੋਹਣਾ ਰੱਬ ਬਚਾਏ। ਬੇਇਲਮੀ ਦੀ ਜ਼ਿੰਦਗੀ ਕੋਲੋਂ ਸੋਹਣਾ ਰੱਬ ਬਚਾਏ। ਮੇਰੇ ਸੱਜਣੋ, ਸ਼ਹਿਜ਼ਾਦੀ ਦੇ ਜਵਾਬ ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ ਤੇ ਆਖਿਆ, ਤੇਰੇ ਜਵਾਬ ਬਿਲਕੁਲ ਠੀਕ ਨੇ, ਪਰ ਹਜੇ ਤੇ 2 ਸਵਾਲ ਹੋਏ ਨੇ। ਮੇਰੇ 8 ਸਵਾਲ ਬਾਕੀ ਨੇ। ਜੇ ਤੂੰ ਉਹਨਾਂ ਦੇ ਜਵਾਬ ਵੀ ਠੀਕ ਦੇ ਦਿੱਤੇ ਤੇ ਮੈਂ ਤੈਨੂੰ ਮੂੰਹ ਮੰਗਿਆ ਇਨਾਮ ਦਿਆਂਗਾ, ਨਹੀਂ ਤਾਂ ਤੇਰੀ ਰਸਵਾਈ ਤੇ ਪੱਕੀ ਏ। ਬਾਦਸ਼ਾਹ ਕੀ ਸਵਾਲ ਕਰਦਾ ਏ ਤੇ ਸ਼ਹਿਜ਼ਾਦੀ ਕੀ ਜਵਾਬ ਦਿੰਦੀ ਏ, ਇਹ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ। ਤੀਜਾ ਉਸ ਸਵਾਲ ਜ ਕੀਤਾ, ਕਿਹੜੀ ਸ਼ੈ ਜ਼ਰੀਲੀ, ਲਾਲਚ ਵਰਗੀ ਸ਼ੈ ਨਾ ਕੋਈ, ਜਿਹੜਾ ਲਾਉਂਦਾ ਤੀਲੀ। ਆਪਣੇ ਲਾਲਚ ਖਾਤਰ ਯਾਰੋ ਰਿਸ਼ਤੇ ਵੀ ਛੁੱਟ ਜਾਂਦੇ। ਲਾਲਚ ਖਾਤਰ ਵੇਖੋ ਬੰਦੇ ਦੂਜਿਆਂ ਦਾ ਹੱਥ ਖਾਂਦੇ। ਜ਼ਹਿਰ ਲਾਲਚ ਦਾ ਚੋਖਾ ਮਾੜਾ ਮਾਰ ਦਿੰਦਾ ਏ ਅੰਦਰ। ਚੰਗਾ ਭਲਾ ਬੰਦਾ ਬੰਦਾ ਲਾਲਚ ਦੇ ਵਿੱਚ ਬੰਦਰ। ਮਾਰਤਾ ਏ ਜ਼ਮੀਰ ਵੀ ਦਿੰਦਾ ਨਫਸ ਦੀ ਕੀ ਔਕਾਤ। ਦੱਸ ਸੁਲਤਾਨੀ ਲਾਲਚ ਦੀ ਤੂੰ ਕਰਨੀ ਕਿਹੜੀ ਬਾਤ। ਚੌਥਾ ਉਹ ਸਵਾਲ ਜ ਕੀਤਾ, ਵੱਡਾ ਕੀ ਤਿਆਰ, ਦੇ ਜਵਾਬ ਤੂੰ ਖੁਦ ਨੂੰ ਸਮਝੇ ਕਿੱਡੀ ਖੁਸ਼ਿਆਰ। ਬੋਲ ਕਹਿੰਦੀ ਸ਼ਹਿਜ਼ਾਦੀ ਉੱਥੇ ਕੀ ਸਵਾਲ ਤੂੰ ਕੀਤਾ। ਇਹਦੇ ਵਰਗਾ ਅਕਲ ਮੇਰੀ ਨੇ ਕੋਲ ਪਿਆਲਾ ਪੀਤਾ। ਜ਼ੁਬਾਨ ਤੋਂ ਵੱਡਾ ਰਚਨਾ ਕੋਈ ਰਿਸ਼ਤੇ ਜੋੜੇ ਦਿੰਦਾ। ਇਤਿਹਾਸ ਜੇ ਪੁੱਠਾ ਚੱਲ ਜਾਏ ਰਿਸ਼ਤੇ ਤੋੜ ਵੀ ਦਿੰਦਾ। ਉਹਨਾਂ ਕੰਮ ਤਲਵਾਰ ਨਹੀਂ ਕਰਦੀ ਜਿੰਨਾ ਕਰੇ ਜ਼ਬਾਨ। ਜ਼ਬਾਨ ਦੇ ਸਿਰ ਤੇ ਚੰਗਾ ਬਣਦਾ ਏ ਇਨਸਾਨ। ਜ਼ਬਾਨ ਦੇ ਸਿਰ ਤੇ ਚੰਗਾ ਬਣਦਾ ਏ ਇਨਸਾਨ। ਮੇਰੇ ਸੱਜਣੋ, ਬਾਦਸ਼ਾਹ ਕਹਿਣ ਲੱਗਾ, ਵਾਹ ਪਈ ਵਾਹ, ਇਦੋਂ ਚੰਗਾ ਹੋਰ ਜਵਾਬ ਨਹੀਂ ਹੋ ਸਕਦਾ। ਮੈਂ ਤੇਰੀ ਅਕਲ ਨੂੰ ਦਾਤ ਦੇਣਾ ਵਾਂ, ਪਰ ਹਜੇ ਮੇਰੇ 6 ਸਵਾਲ ਹੋਰ ਰਹਿੰਦੇ ਨੇ। ਸ਼ਹਿਜ਼ਾਦੀ ਕਹਿਣ ਲੱਗੀ, ਬਾਦਸ਼ਾਹ ਮੈਂ ਉਹਨਾਂ ਦੇ ਜਵਾਬ ਵੀ ਦੇਣ ਲਈ ਤਿਆਰ ਹਾਂ। ਬਾਦਸ਼ਾਹ ਉਹਦੇ ਕੋਲੋਂ ਅਗਲੇ 6 ਸਵਾਲ ਕਿਹੜੇ ਪੁੱਛਦਾ ਏ ਤੇ ਸ਼ਹਿਜ਼ਾਦੀ ਕੀ ਜਵਾਬ ਦਿੰਦੀ ਏ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਪੰਜਵਾਂ ਉਸ ਸਵਾਲ ਜ ਕੀਤਾ, ਦੱਸਦੇ ਉਹ ਸਰਮਾਇਆ, ਬੰਦੇ ਕੋਲ ਜੋ ਹੋਣਾ ਚਾਹੀਦਾ ਬਾਦਸ਼ਾਹ ਆਲ ਸੁਨਾਇਆ। ਈਮਾਨਦਾਰੀ ਤੋਂ ਵੱਧ ਨਾ ਕੋਈ ਬੰਦੇ ਦਾ ਸਰਮਾਇਆ। ਲਾਲਚ ਦੇ ਵਿੱਚ ਉਹ ਨਹੀਂ ਆਉਂਦਾ ਜਿੰਨੀ ਹੋਵੇ ਮਾਇਆ। ਈਮਾਨਦਾਰੀ ਜੇ ਖੁੱਸ ਜਾਵੇ ਤੇ ਪੱਲੇ ਕੁਝ ਨਹੀਂ ਰਹਿੰਦਾ। ਫੇਰ ਉਹ ਬੰਦਾ ਬੰਦਿਆਂ ਦੇ ਵਿੱਚ
ਢਲ ਕੇ ਕਦੀ ਨਹੀਂ ਬੈਂਦਾ। ਛੇਵਾਂ ਉਹ ਸਵਾਲ ਜ ਕੀਤਾ ਮਿੱਠਾ ਜ਼ਹਿਰ ਕਿਹੜਾ, ਆਪਣੀ ਮੌਤ ਤੇ ਉਹ ਮਰ ਜਾਂਦਾ ਏ ਪੀ ਲੈਂਦਾ ਏ ਜਿਹੜਾ। ਸ਼ਹਿਜ਼ਾਦੀ ਉੱਤੇ ਆਖਣ ਲੱਗੀ ਚਾਪਲੂਸੀ ਮਿੱਟੀ, ਇਹਦੇ ਵਰਗੀ ਮੌਤ ਨਾ ਕੋਈ ਕਿਸੇ ਨੇ ਸੱਜਣੋਂ ਦਿੱਤੀ। ਚੁੱਕ ਚੁੱਕ ਕਰੇ ਸਲਾਮ ਦੂਜੇ ਨੂੰ ਉਹਦਾ ਮਾਣ ਵਧਾਵੇ, ਖਾ ਜਾਂਦੀ ਏ ਅੰਦਰੋਂ ਅੰਦਰੀ ਜਿੰਨੂੰ ਸਮਝ ਨਾ ਆਵੇ। ਸਦਮਾ ਕੀ ਸਵਾਲ ਜ ਕਰਦਾ ਇਤਿਹਾਸ ਸੁਣਾਵਾ, ਮੁਸ਼ਕਲ ਦਾਸੂ ਕੰਮ ਏ ਕਿਹੜਾ ਪਾਗਲ ਮੈਂ ਬਣਾਵਾ। ਆਪਣੀ ਗਲਤੀ ਆਪੇ ਲੱਭਣੀ ਕਰਨਾ ਖੁਦ ਸਾਬ, ਏਦੂ ਵੱਧ ਹੋਰ ਨਾ ਕੋਈ ਮੇਰੇ ਕੋਲ ਜਵਾਬ। ਏਦੋ ਚੰਗਾ ਹੋਰ ਨਾ ਕੋਈ ਮੇਰੇ ਕੋਲ ਜਵਾਬ। ਮੇਰੇ ਸੱਜਣੋਂ ਬਾਦਸ਼ਾਹ ਕਹਿਣ ਲੱਗਾ ਬਿਲਕੁਲ ਠੀਕ। ਸਭ ਤੋਂ ਔਖਾ ਕੰਮ ਆਪਣੇ ਆਪ ਦਾ ਇਹਤਸਾਬ ਕਰਨਾ ਹੈ। ਦੂਜੇ ਤੇ ਉਂਗਲੀ ਚੁੱਕਣੀ ਸੌਖੀ ਹੁੰਦੀ ਏ, ਪਰ ਆਪਣੇ ਆਪ ਨੂੰ ਪਾਕ ਕਰਨਾ ਔਖਾ ਹੁੰਦਾ ਹੈ। ਤੇਰੇ ਸਾਰੇ ਜਵਾਬ ਠੀਕ ਨੇ, ਪਰ ਹਜੇ 3 ਸਵਾਲ ਬਾਕੀ ਨੇ। ਬਾਦਸ਼ਾਹ ਉਹਦੇ ਕੋਲੋਂ 3 ਸਵਾਲ ਪੁੱਛਦਾ ਏ। ਉਹ ਕਿਹੜੇ ਸਵਾਲ ਪੁੱਛਦਾ ਏ ਤੇ ਸ਼ਹਿਜ਼ਾਦੀ ਉਹਨੂੰ ਕੀ ਜਵਾਬ ਦਿੰਦੀ ਏ, ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ। ਬਾਦਸ਼ਾਹ ਕਹਿੰਦਾ ਦੱਸ ਤੂੰ ਕੁੜੀਏ ਦੌਲਤ ਕਿਹੜੀ ਵੱਡੀ, ਇਤਮਨਾਨ ਏ ਦਿਲ ਦਾ ਵੱਡਾ ਮਰਿਆ ਜਿੰਨੇ ਛੱਡੀ। ਜੇ ਸਕੂਨ ਜ ਦਿਲ ਨੂੰ ਹੋਵੇ ਹਰ ਸ਼ੈ ਚੰਗੀ ਲੱਗਦੀ, ਇਲਮ ਦੀ ਦੌਲਤ ਜਿੰਨੀ ਵੱਡੀ ਨਹਿਰ ਦੀ ਹੋਵੇ ਵਗਦੀ। ਨਾਵਾਂ ਕੀ ਸਵਾਲ ਜ ਕਰਦਾ ਬਾਦਸ਼ਾਹ ਨਾਲ ਸ਼ਹਿਜ਼ਾਦੀ, ਤਾਕਤਵਾਰ ਹਕੂਮਤ ਕਿਹੜੀ ਜਿਹਦੇ ਵਿੱਚ ਆਜ਼ਾਦੀ। ਹਕੂਮਤ ਜੋ ਇਨਸਾਫ ਦੀ ਹੋਵੇ ਸਦਾ ਰਹਿੰਦੀ ਓ ਸ਼ਾਦ, ਬਾਜ ਇਨਸਾਫ ਨਾ ਕੋਈ ਚੱਲਦੀ ਹੋ ਜਾਂਦੀ ਬਰਬਾਦ। ਨੌ ਸਵਾਲ ਜਦ ਪੂਰੇ ਹੋਏ 10ਵਾਂ ਉਸ ਸੁਣਾਇਆ, ਸਭ ਤੋਂ ਵੱਡਾ ਬਾਦਸ਼ਾਹ ਕਿਹੜਾ ਜਿਹੜਾ ਜੱਗ ਤੇ ਆਇਆ। ਨਫਸ ਤੇ ਜੋ ਹਕੂਮਤ ਕਰਦਾ ਏਦੂ ਵੱਧ ਨਾ ਕੋਈ, ਔਖੀ ਇਹ ਹਕੂਮਤ ਹੁੰਦੀ ਜੇ ਕਿਸੇ ਦੀ ਹੋਈ। ਔਖੀ ਇਹ ਹਕੂਮਤ ਹੁੰਦੀ ਜਿਸ ਕਿਸੇ ਦੀ ਹੋਈ, ਜੇ ਕਿਸੇ ਦੀ ਹੋਈ, ਜੇ ਕਿਸੇ ਦੀ ਹੋਈ। ਮੇਰੇ ਸੱਜਣੋਂ ਬੇਲੀਓ ਤੇ ਬਜ਼ੁਰਗੋ, ਸ਼ਹਿਜ਼ਾਦੀ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਬਾਦਸ਼ਾਹ ਬਹੁਤ ਖੁਸ਼ ਹੋਇਆ, ਕਹਿਣ ਲੱਗਾ ਮੈਨੂੰ ਆਪਣੇ ਇਲਮ ਤੇ ਅਕਲ ਤੇ ਬੜਾ ਮਾਣ ਸੀ, ਪਰ ਰੱਬ ਦੀ ਮਖਲੂਕ ਵਿੱਚ ਹਰ ਕੋਈ ਇੱਕ ਦੂਜੇ ਨਾਲੋਂ ਵੱਧ ਏ। ਤੂੰ ਇਹ ਮੁਕਾਬਲਾ ਜਿੱਤ ਗਈ ਏ, ਮੰਗ ਜੋ ਮੰਗਣਾ ਹੈ। ਸ਼ਹਿਜ਼ਾਦੀ ਕਹਿਣ ਲੱਗੀ ਮੈਨੂੰ ਕੁਝ ਨਹੀਂ ਚਾਹੀਦਾ, ਅੱਜ ਤੋਂ ਬਾਅਦ ਤੂੰ ਆਪਣੇ ਆਪ ਤੇ ਗਰੂਰ ਕਰਨਾ ਛੱਡ ਦੇ। ਬਾਦਸ਼ਾਹ ਨੇ ਉਸ ਤੋਂ ਬਾਅਦ ਕਦੀ ਆਪਣੇ ਇਲਮ ਤੇ ਗਰੂਰ ਨਹੀਂ ਕੀਤਾ। ਮੇਰੇ ਸੱਜਣੋਂ ਦੁਨੀਆ ਭਲੀ ਸੋ ਭਲੀ, ਹਰ ਬੰਦਾ ਸਮਝਦਾ ਹੈ ਦੁਨੀਆ ਵਿੱਚ ਮੈਂ ਆਇਆ ਵਾਂ ਤੇ ਮੇਰੇ ਤੋਂ ਵੱਧ ਹੋਰ ਕੋਈ ਨਹੀਂ, ਪਰ ਅੱਲਾ ਦੀ ਮਖਲੂਕ ਬਹੁਤ ਵਸੀ ਏ। ਇੱਕ ਤੋਂ ਵੱਧ ਇੱਕ ਅਕਲਮੰਦ ਬੰਦਾ ਏ। ਕਦੀ ਵੀ ਆਪਣੇ ਹੁਸਨ ਅਕਲ ਇਲਮ ਤੇ ਗਰੂਰ ਨਹੀਂ ਕਰਨਾ ਚਾਹੀਦਾ, ਦੌਲਤ ਤੇ ਗਰੂਰ ਨਹੀਂ ਕਰਨਾ ਚਾਹੀਦਾ, ਹੁਕਮਰਾਨੀ ਤੇ ਅਹੁਦਿਆਂ ਤੇ ਗਰੂਰ ਨਹੀਂ ਕਰਨਾ ਚਾਹੀਦਾ। ਜੇ ਅੱਲਾ ਨੂੰ ਤੁਹਾਡਾ ਗਰੂਰ ਨਾ ਪਸੰਦ ਹੋਇਆ ਤੇ ਉਹ ਤੁਹਾਡਾ ਗਰੂਰ ਖਾਕ ਵਿੱਚ ਮਿਲਾ ਦੇਗਾ।
ਜਿਵੇਂ ਕਿ ਬਾਦਸ਼ਾਹ ਦਾ ਗਰੂਰ ਉਸ ਸ਼ਹਿਜ਼ਾਦੀ ਦੇ ਹੱਥੋਂ ਰੱਬ ਨੇ ਖਾਕ ਵਿੱਚ ਮਿਲਾ ਦਿੱਤਾ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰੱਖ, ਰੱਬ ਰੱਖ, ਰੱਬ ਰੱਖ।